ਬਾਲਟੀਮੋਰ ਬ੍ਰਿਜ ਦਾ ਟਰੱਕਿੰਗ ਤੇ ਕੀ ਅਸਰ ਪਊਗਾ, ਇਹ ਆਪਾਂ ਥੋੜੇ ਟਾਈਮ ਬਾਅਦ ਡਿਸਕਸ ਕਰਦੇ ਹਾਂ। ਪਰ ਜੋ ਉੱਥੇ ਰੈਸਕਿਊ ਮਿਸ਼ਨ ਚੱਲ ਰਿਹਾ ਸੀ, ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈਗਾ। 2 ਬੋਡੀਜ਼ ਮਿਲੀਆਂ ਆ, 6 ਪਰਸਨ ਮਿਸਿੰਗ ਦੱਸੇ ਗਏ ਸੀ। ਸੋ ਲੱਕਲੀ ਕੁਛ ਸੈਕਿੰਡ ਪਹਿਲਾਂ ਜਿੱਦਾਂ ਪਤਾ ਚੱਲ ਗਿਆ ਸੀ, 1.5 ਮਿੰਟ ਪਹਿਲਾਂ, ਤੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਰੋਕ ਦਿੱਤਾ ਗਿਆ ਤੇ ਇੰਨਾ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ। 6 ਜਾਣੇ ਹੁਣ ਸੋਚੇ ਜਾ ਰਹੇ ਆ ਕਿ ਜਿਨ੍ਹਾਂ ਦੀ ਮੌਤ ਹੋਈ ਆ, ਤੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਹੋਣ ਜਾ ਰਿਹਾ ਹੈਗਾ ਜੀ। ਤੇ ਇਸੇ ਤਰ੍ਹਾਂ ਇੱਕ ਹੋਰ ਖਬਰ ਹੈਗੀ ਆ, ਜਾਂਦੇ ਜਾਂਦੇ ਦੱਸਦੇ ਜਾਈਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਪ੍ਰੈਜ਼ੀਡੈਂਟ ਕਲਿੰਟਨ ਤੇ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਰਲ ਕੇ $25 ਮਿਲੀਅਨ ਦਾ ਹਿਸਟੋਰਿਕ ਫੰਡ ਰੇਜ਼ ਕਰਨ ਜਾ ਰਹੇ ਹੈਗੇ ਆ। ਆਪਾਂ ਕੱਲ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਓਬਾਮਾ ਇੱਕ ਵਾਰੀ ਬਾਈਡਨ ਹੋਣਾ ਦੀ ਸਪੋਰਟ ਦੇ ਵਿੱਚ ਫੇਰ ਆਏ ਹੈਗੇ ਆ, ਤਾਂ ਕਿ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਜਿਹੜੀ ਆ ਚੰਗੀ ਜਿਹੜੀ ਟਕਰਾਅ ਉਹਨਾਂ ਦੇ ਨਾਲ ਦਿੱਤਾ ਜਾ ਸਕੇ ਇਲੈਕਸ਼ਨ ਦੇ ਵਿੱਚ। ਸੋ ਬਿਲਕੁਲ 5000 ਲੋਕ ਕਹਿੰਦੇ ਵੀ ਇੱਥੇ ਹੋਣਗੇ ਨਿਊਯਾਰਕ ਦੇ ਵਿੱਚ, ਇਹਨਾਂ ਨੇ ਇਵੈਂਟ ਕਰਨੀ ਆ ਵੀਰਵਾਰ ਨੂੰ, ਯਾਨੀ ਕਿ ਅੱਜ, ਜਿਨ੍ਹਾਂ 'ਚ ਸਾਬਕਾ ਰਾਸ਼ਟਰਪਤੀ ਓਬਾਮਾ ਤੇ ਕਲਿੰਟਨ ਜਿਹੜੇ ਹੋਣਗੇ, ਤੇ $25 ਮਿਲੀਅਨ ਰੇਜ਼ ਕਰਨ ਦੀ ਇਹਨਾਂ ਦੀ ਹੈਗੀ ਆ। 225 ਤੋਂ ਲੈ ਕੇ $5 ਲੱਖ ਦੀ ਟਿਕਟ ਆ। ਸੋ ਗੈਸਟ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਇਹ ਜਿਹੜੀ ਮਨੀ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਆਪਣਾ ਕਿਹਾ ਸੀਗਾ ਵੀ ਆਪਣਾ ਕੈਂਪੇਨ ਐਕਟੀਵਿਟੀ ਇੱਕ ਹਿਸਾਬ ਦੇ ਨਾਲ ਤੇਜ਼ ਕੀਤੀ ਸੀ। ਸੋ ਉਸ ਦੇ ਵਿੱਚ ਅੱਗੇ ਕਦਮ ਹੈਗਾ ਆ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਟਰੱਕਿੰਗ ਦੇ ਬਾਬਤ, ਟਰੱਕਿੰਗ ਦੇ ਨਾਲ ਜੁੜੀ ਹੋਈ। ਰਮਨ ਜੀ, ਸ਼ੁਰੂਆਤ ਕਰਦੇ ਹਾਂ ਇਸ ਜਿਹੜੇ ਬਾਲਟੀਮੋਰ ਦੀ ਦੁਰਘਟਨਾ ਵਾਪਰੀ ਆ, ਪੁਲ ਡਿੱਗਣ ਦੇ ਨਾਲ ਬੰਦਰਗਾਹ ਦਾ ਇਸ ਤਰੀਕੇ ਦੇ ਨਾਲ ਬੰਦ ਹੋ ਜਾਣਾ ਜਾਂ ਕੰਮਕਾਜ ਅਚਨਚੇਤ ਇੱਕ ਸ਼ਹਿਰ ਚੋਂ ਠੱਪ ਹੋ ਜਾਣਾ, ਟਰੱਕਿੰਗ ਦੇ ਉੱਤੇ ਇਸ ਦਾ ਕਿੱਦਾਂ ਦਾ ਅਸਰ ਆਪਾਂ ਦੇਖਦੇ ਹਾਂ? ਕੀ ਇਹ ਬਹੁਤ ਹੀ ਅਹਿਮ ਲੇਨ ਹੈਗੀ ਆ? ਕਾਫੀ ਸਮਾਨ ਬਾਲਟੀਮੋਰ ਤੋਂ ਟਰੱਕਿੰਗ ਦੇ ਜ਼ਰੀਏ ਬਾਅਦ ਦੇ ਵਿੱਚ ਪੋਰਟ ਤੋਂ ਜਿਹੜਾ ਉਹ ਨਿਕਲਦਾ ਹੈ? ਬਿਲਕੁਲ ਰਾਕਨ, ਕਾਫੀ ਸਿਗਨੀਫਿਕੈਂਟ ਜਿਹੜਾ ਅਸਰ ਹੈਗਾ ਆ ਈਸਟ ਕੋਸਟ ਤੇ ਪੈ ਸਕਦਾ ਆ। ਔਰ ਜਿਹੜੀਆਂ ਸਿਚੁਏਸ਼ਨਸ ਉੱਥੇ ਹੈਗੀਆਂ ਕਿ ਜਿਹੜੀਆਂ ਉੱਥੇ ਜਿਹੜੇ ਫਰੇਟ ਲੱਥਣਾ ਹੈਗਾ, ਅਜੇ ਤਾਂ ਜਿਹੜੇ ਕਾਫੀ ਸ਼ਿਪ ਹੈਗੇ ਆ ਅੰਦਰ ਖੜੇ ਆ ਜਾਂ ਜਾਣ ਨੂੰ ਖੜੇ ਆ ਬਾਹਰ, ਸੋ ਡਿਵਰਟ ਹੋ ਸਕਦੇ ਆ ਦੂਜੀਆਂ ਪੋਰਟਸ ਦੇ ਉੱਤੇ, ਦੂਜੀਆਂ ਲਾਗੇ ਛਾਗੇ ਦੇ ਜਿਹੜੇ ਤੁਹਾਡੇ ਦੂਜੇ ਹੈਗੇ ਆ ਪੋਰਟਸ ਹੈਗੀਆਂ, ਉਹਨਾਂ ਦੇ ਡਿਵਰਟ ਹੋ ਸਕਦਾ। ਪਰ ਡੈਫੀਨੇਟਲੀ ਜਿਹੜਾ ਅਸਰ ਤੇ ਜ਼ਰੂਰ ਦੇਖਣ ਨੂੰ ਮਿਲੂਗਾ ਕਿ ਕਿਸ ਤਰ੍ਹਾਂ ਇਹ ਚੱਲ ਰਿਹਾ ਹੈਗਾ ਸਾਰਾ ਕੁਛ, ਜਿਸ ਤਰ੍ਹਾਂ ਇਹਦੇ ਉੱਤੇ ਮਤਲਬ ਕਿ ਆਪਾਂ ਨੂੰ ਪ੍ਰੋਬਲਮ ਤਾਂ ਪਤਾ ਹੀ ਹੈ ਕਿ ਪ੍ਰੋਬਲਮ ਤਾਂ ਕਾਫੀ ਵੱਡੀ ਹੈਗੀ ਆ ਇਸ ਵੇਲੇ। ਜੀ ਬਿਲਕੁਲ, ਜਿਹੜਾ ਬਾਲਟੀਮੋਰ ਬ੍ਰਿਜ ਡਿੱਗਣ ਤੋਂ ਬਾਅਦ ਜੋ ਬਾਲਟੀਮੋਰ ਦਾ ਪੋਰਟ ਆ, ਇਹ ਇੱਕ ਬਹੁਤ ਵੱਡਾ ਪੋਰਟ ਹੈਗਾ ਆ। ਇਹਦੇ ਤੇ ਬਹੁਤ ਸਾਰੇ ਕੈਮੀਕਲਸ, ਹੈਜ਼ਰਡਸ ਮਟੀਰੀਅਲ ਵੀ ਆਉਂਦਾ। ਜਿਹੜੀਆਂ ਕੰਪਨੀਆਂ ਉਸ ਨਾਲ ਡੀਲ ਕਰਦੀਆਂ, ਉਹ ਕਹਿੰਦੇ ਭਈ ਸਾਡਾ ਜਿਹੜਾ ਖਰਚਾ ਆ ਉਹ ਬਹੁਤ ਜ਼ਿਆਦਾ ਹੁਣ ਸ਼ਿਪਿੰਗ ਦਾ ਹੋਊਗਾ ਉੱਥੋਂ, ਟਰੱਕਿੰਗ ਦਾ, ਕਿਉਂਕਿ ਉਹਨਾਂ ਨੂੰ ਰੀਰਾਊਟ ਵੀ ਕਰਨਾ ਪੈਣਾ ਆ। 2 ਲੈ ਕੇ 3 ਘੰਟੇ ਦਾ ਜਿਹੜਾ ਐਕਸਟਰਾ ਟਾਈਮ ਵੀ ਉਹਨਾਂ ਦਾ ਜਿਹੜਾ ਲੱਗੂਗਾ। ਇਹ ਇੱਥੇ ਜਿਹੜੇ ਕੰਟੇਨਰ ਸ਼ਿਪ ਡਾਲੀ ਜਿਹੜਾ ਜਿਸ ਨੇ ਬ੍ਰਿਜ ਨੂੰ ਹਿੱਟ ਕੀਤਾ, ਉਸ ਤੋਂ ਬਾਅਦ 7 ਹੋਰ ਕੰਟੇਨਰ ਸ਼ਿਪਸ ਲਾਈਨ ਦੇ ਵਿੱਚ ਲੱਗੇ ਹੋਏ ਸੀਗੇ। ਕੱਲ ਵੀ ਆਪਾਂ ਡਿਸਕਸ ਕੀਤਾ ਵੀ ਇਹ ਜਿਹੜਾ ਬਾਲਟੀਮੋਰ ਦਾ ਪੋਰਟ ਹੈਗਾ, ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਹੈਂਡਲ ਹੁੰਦਾ ਹੈਗਾ ਕਾਰਗੋ, ਖਾਸ ਕਰਕੇ ਏਸ਼ੀਆ ਨੂੰ ਵੀ ਇੱਥੋਂ ਬਹੁਤ ਜਾਂਦਾ। ਇਹ ਖੁਦ ਜਿਹੜਾ ਸਮੁੰਦਰੀ ਜਹਾਜ਼ ਸੀ, ਇਹ ਸਿੰਗਾਪੁਰ ਦਾ ਸੀਗਾ। ਬਾਲਟੀਮੋਰ ਨੰਬਰ 1 ਆ, ਜਿੱਥੇ 7.5 ਲੱਖ ਦੇ ਕਰੀਬ ਵਹੀਕਲਸ ਉਸ ਪੋਰਟ ਤੋਂ ਜਾਂਦੀਆਂ ਆ। ਇੱਥੇ ਕਾਰਾਂ ਬਹੁਤ ਆਉਂਦੀਆਂ ਹੈਗੀਆਂ ਇਸ ਪੋਰਟ ਦੇ ਉੱਤੇ। 70% ਇੰਪੋਰਟ ਜੇ ਟੋਟਲੀ ਕਹਿੰਦੇ ਦੇਖਿਆ ਜਾਵੇ ਆਟੋਮੋਟਿਵ ਲੌਜਿਸਟਿਕਸ ਦਾ, ਉਹ ਬਾਲਟੀਮੋਰ ਦਾ ਜਿਹੜਾ ਪੋਰਟ ਆ ਉੱਥੇ ਆਉਂਦਾ ਹੈਗਾ। ਪੋਰਟ ਆਫ ਲਾਸ ਐਂਜਲਸ ਹੁਣ ਇਸ ਨੂੰ ਥੋੜਾ ਜੋ ਉੱਥੇ ਸਮਾਨ ਜਾ ਰਿਹਾ ਉਹਨੂੰ ਟੇਕ ਓਵਰ ਕਰੇਗਾ। ਸੋ ਹੋਪਫੁਲੀ ਸ਼ਾਇਦ ਲਾਸ ਐਂਜਲਸ ਵਾਲਾ ਜਿਹੜਾ ਪੋਰਟ ਆ, ਇੱਥੋਂ ਟਰੱਕਿੰਗ ਵਾਲਿਆਂ ਨੂੰ ਕੁਛ ਫਾਇਦਾ ਹੋ ਸਕਦਾ ਹੈਗਾ, ਜਿਹੜੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ। ਰਮਨ ਜੀ ਬਿਲਕੁਲ ਡੈਫੀਨੇਟਲੀ ਜੀ, ਬਾਕੀ ਜਿਹੜੀਆਂ ਪੋਰਟਸ ਹੈਗੀਆਂ ਉਹਨਾਂ ਦੇ ਉੱਤੇ ਜੋ ਕਿਉਂਕਿ ਰਸ਼ ਜਿਹੜਾ ਹੈਗਾ ਜਾਂ ਜਿਹੜਾ ਟ੍ਰੈਫਿਕ ਹੈਗਾ ਦੂਜੇ ਬੰਨੇ ਡਿਵਰਟ ਕਰਨਾ ਪੈਣਾ, ਸੋ ਇਸ ਕਰਕੇ ਡੈਫੀਨੇਟਲੀ ਦੂਜੇ ਪਾਸੇ ਕੁਛ ਫਾਇਦਾ ਹੋ ਸਕਦਾ।
ਪਰ ਬੜੀ ਅਨਫੋਰਚੂਨੇਟ ਜੀ ਸਿਚੁਏਸ਼ਨ ਹੈਗੀ ਆ ਕਿ ਇੱਕਦਮ ਅਚਾਨਕ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਜਾਣਾ। ਔਰ ਮੇਰੇ ਖਿਆਲ ਦੇ ਵਿੱਚ ਫਿਰ ਵੀ ਕਹਿੰਦੇ ਆ ਕਿ ਕਾਫੀ ਬਚਾਅ ਹੋ ਗਿਆ, ਕਿਉਂਕਿ ਟ੍ਰੈਫਿਕ ਕਾਫੀ ਹੁੰਦਾ ਉਸ ਪੁਲ ਦੇ ਉੱਤੇ। ਤੇ ਉਸ ਟਾਈਮ ਦੇ ਉੱਤੇ ਮੇਰੇ ਖਿਆਲ 6 ਵਹੀਕਲ ਸੀਗੇ ਜਿਹੜੇ ਕਿ ਉੱਤੇ ਡਿੱਗੇ ਜਿਹੜੇ ਸੀਗੇ। ਹਾਂਜੀ, ਪੋਰਟ ਹੋਲ ਵਾਲੇ ਸੀਗੇ ਜਿਹੜੇ ਉੱਥੇ ਕੰਮਕਾਰ ਕਰ ਰਹੇ ਸੀਗੇ ਲੋਕ, ਉਹੀ ਇਵੈਂਚੁਅਲੀ ਡਿੱਗੇ। ਜਦੋਂ ਮੇਡੇ ਦਾ ਸਿਗਨਲ ਇਸ ਸ਼ਿਪ ਡੈਲੀ ਨੇ ਦਿੱਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ, ਜਿਹੜੇ ਪੁਲਿਸ ਵਾਲੇ ਸੀ, ਉਹਨਾਂ ਨੇ ਲੋਕਾਂ ਨੂੰ ਉਸ ਪੁਲ ਤੋਂ ਚੜ੍ਹਨ ਤੋਂ ਰੋਕ ਦਿੱਤਾ। ਸੋ ਹੁਣ ਸਿਮੂਲੇਸ਼ਨ ਵੀ ਆ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਦੇ ਉੱਤੇ ਜਿਹੜਾ ਕਰੂ ਆ ਉਹਨਾਂ ਨੇ ਫੇਸ ਕੀਤਾ ਹੋਣਾ। US ਦਾ ਕਾਨੂੰਨ ਇਹ ਕਹਿੰਦਾ ਹੈ ਵੀ ਜਦੋਂ ਵੀ ਕੋਈ ਵੀ ਬੰਦਰਗਾਹ ਦੇ ਉੱਤੇ ਆਉਂਦਾ ਤੇ ਜਿਹੜਾ ਚਲਾਉਣ ਵਾਲਾ ਆ ਉਹ US ਦਾ ਕਿਤੇ ਨਾ ਕਿਤੇ ਕੈਪਟਨ ਆ ਜਾਂਦਾ। ਨੋ ਡਾਊਟ ਉਹਨਾਂ ਦੇ ਕਰੂ ਦੇ ਵਿੱਚ ਭਾਰਤੀ ਮੂਲ ਦੇ ਬੰਦੇ ਸੀਗੇ, ਪਰ ਨਾਲ ਦੇ ਨਾਲ ਹੈਲਪ ਜਿਹੜੀ ਉਹ ਕਰਨ ਦੇ ਲਈ ਆ ਰਹੇ ਸੀਗੇ। ਲੋਕਾਂ ਦੇ ਕਈ ਤਰੀਕੇ ਦੇ ਸਵਾਲ ਹੁਣ ਇਵੈਂਚੁਅਲੀ ਹੌਲੀ ਹੌਲੀ ਇਨਵੈਸਟੀਗੇਸ਼ਨ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਉਹ ਬਾਹਰ ਆਉਣਗੀਆਂ। ਆਈ ਥਿੰਕ ਰਮਨ ਜੀ ਤੇ ਹਰਜੋਤ ਜੀ, ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਇਸ ਚੀਜ਼ ਦੇ ਵਿੱਚ ਰਹਿਣਾ ਆ ਇਸ ਨੂੰ ਰੀਬਿਲਡ ਕਰਨ ਦਾ। ਕੌਣ ਇਸ ਦੀ ਜ਼ਿੰਮੇਵਾਰੀ ਲਊਗਾ, ਕਿੰਨੇ ਜਿਹੜਾ ਇਸ ਦੇ ਲਈ ਪੇ ਕਰਨਾ ਆ, ਕਿਉਂਕਿ ਉਹ ਕੋਈ ਛੋਟੀ ਮੋਟੀ ਰਕਮ ਤਾਂ ਹੋਣੀ ਨਹੀਂ ਆ। ਬਿਲੀਅਨਸ ਆਫ ਡਾਲਰ ਦੇ ਵਿੱਚ ਇਸ ਦਾ ਖਰਚਾ ਆਉਣਾ ਆ। ਕੱਲ ਪ੍ਰੈਜ਼ੀਡੈਂਟ ਬਾਈਡਨ ਕਹਿ ਰਹੇ ਸੀਗੇ ਵੀ ਮੈਂ ਤਾਂ ਚਾਹੁੰਦਾ ਵੀ ਫੈਡਰਲ ਸਰਕਾਰ ਇਸ ਪੂਰੇ ਰੀਕਨਸਟਰਕਟ ਕਰਨ ਦੇ ਲਈ ਫੈਡਰਲ ਸਰਕਾਰ ਜਿਹੜੀ ਉਹ ਪੇ ਕਰੇ, ਪਰ ਕਹਿੰਦਾ ਵੀ ਮੈਂ ਉਮੀਦ ਕਰਦਾ ਵੀ ਕਾਂਗਰਸ ਮੇਰੇ ਇਸ ਐਫਰਟ ਨੂੰ ਸਪੋਰਟ ਕਰੂਗੀ ਤੇ ਪ੍ਰੋਸੈਸ ਨੂੰ ਕੁਝ ਟਾਈਮ ਜਿਹੜਾ ਉਹ ਲੱਗੂਗਾ। ਉਹ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਵਾਲੇ ਜਿਨ੍ਹਾਂ ਦਾ ਜਹਾਜ਼ ਆ, ਸਿੰਗਾਪੁਰ ਵਾਲਿਆਂ ਦਾ ਇਹ ਜਹਾਜ਼ ਆ, ਕਈ ਤਰੀਕੇ ਦੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਇੰਸ਼ੋਰੈਂਸ ਪੇ ਕਰਦੀ ਆ। ਕਹਿੰਦੇ ਵੀ ਇਸ ਦੀ ਕਵਰੇਜ ਦੇ ਲਈ 80 ਵੱਖ-ਵੱਖ ਰੀਇੰਸ਼ੋਰੈਂਸ $3 ਬਿਲੀਅਨ ਦੀ ਕਵਰੇਜ ਇਸ ਨੂੰ ਪ੍ਰੋਵਾਈਡ ਕਰਦੇ ਆ। ਮੂਡੀ ਦੇ ਜਿਹੜੇ ਐਨਾਲਿਸਟ ਬ੍ਰੈਂਡਨ ਹੋਮਸ ਆ, ਉਹਨਾਂ ਨੇ ਇਸ ਦੇ ਵਿੱਚ ਦੱਸਿਆ ਆ। P&I ਇੰਸ਼ੋਰੈਂਸ ਕਲੱਬ ਇਹ ਕਹਿੰਦੇ ਆ ਵੀ ਇਸ ਦੇ ਵਿੱਚ ਕਾਫੀ ਵੱਡਾ ਲਾਸ ਤਾਂ ਓਬਵੀਅਸਲੀ ਹੋਣਾ। ਹੁਣ ਪੁਲ ਬਣਾਉਣਾ ਪਊਗਾ ਤਾਂ ਉਹ ਬਹੁਤ ਇੱਕ ਵੱਡੀ ਜਿਹੜੀ ਉਹ ਚੀਜ਼ ਆ। ਹਰਜੋਤ ਸਿੰਘ ਜੀ, ਇੰਸ਼ੋਰੈਂਸ ਦੇ ਪੱਖ ਤੋਂ ਕਿੰਨਾ ਤੁਸੀਂ ਦੇਖਦੇ ਆ ਇਸ ਨੂੰ? ਕਾਫੀ ਇਸ ਦੇ ਵਿੱਚ ਗਹਿ-ਗੱਚ ਰੌਲਾ ਰੱਪਾ ਜਿਹੜਾ ਉਹ ਪਊਗਾ ਲੱਗਦਾ ਲਾਇਬਿਲਿਟੀ ਕਲੇਮਸ ਦਾ। ਜੀ ਹਾਂ, ਸੋ ਇਹਦੇ ਸੰਬੰਧ ਦੇ ਵਿੱਚ ਲਾਇਡਸ ਆਫ ਲੰਡਨ ਜਿਹੜੀ ਸਭ ਤੋਂ ਵੱਡੀ ਰੀਇੰਸ਼ੋਰੈਂਸ ਕੰਪਨੀ ਵੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੀ ਹਿਸਟਰੀ ਦੇ ਵਿੱਚ ਇਹ ਸਭ ਤੋਂ ਵੱਡਾ ਕਲੇਮ ਹੋਊਗਾ। ਮਲਟੀ ਬਿਲੀਅਨ ਡਾਲਰ ਦਾ ਇੰਸ਼ੋਰੈਂਸ ਦਾ ਇਹ ਕਲੇਮ ਹੋਊਗਾ। ਸਿੰਗਾਪੁਰ ਫਲੈਗਡ ਕੰਟੇਨਰ ਦਿੱਲੀ ਇਸ ਨੇ ਹਿੱਟ ਕੀਤਾ ਹੈਗਾ ਤੇ $4 ਬਿਲੀਅਨ ਤੱਕ ਦਾ ਜਿਹੜਾ ਇੰਸ਼ੋਰੈਂਸ ਦਾ ਕਲੇਮ ਆ ਇਹ ਹੋ ਸਕਦਾ ਹੈ। ਲਾਇਡਸ ਆਫ ਲੰਡਨ ਵਾਲੇ ਇਹ ਕਹਿ ਰਹੇ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਹੁਣੀ ਤਾਂ ਇਹ ਕਿਹਾ ਸੀ ਵੀ ਜਿਹੜੀ US ਦੀ ਗਵਰਨਮੈਂਟ ਬਣਾਊਗੀ। ਅਲਟੀਮੇਟਲੀ ਕੀ ਆ ਵੀ ਬਣਾ ਬਸ਼ੱਕਤੀ ਇਹ ਦੇਣ, ਪਰ ਬਿੱਲ ਤਾਂ ਇਹ ਇੰਸ਼ੋਰੈਂਸ ਕੰਪਨੀ ਨੂੰ ਹੀ ਕਰਨਗੇ। ਲਾਇਡਸ ਆਫ ਲੰਡਨ ਦਾ 2022 ਸਾਲ ਦਾ ਜਿਹੜਾ ਟੋਟਲ ਪ੍ਰੀਮੀਅਮ ਆ ਉਹ 6 ਬਿਲੀਅਨ ਪਾਉਂਡ ਯਾਨੀ ਕਿ $7.5 ਬਿਲੀਅਨ ਦਾ ਆ। ਮਰੀਨ ਦਾ ਜਿਹੜਾ ਸੈਕਟਰ ਆ ਜਿਹਦੇ ਵਿੱਚ ਸ਼ਿਪ ਆਉਂਦੇ ਹੈਗੇ ਆ। ਸੋ ਜੇ $4 ਬਿਲੀਅਨ ਦਾ ਜਿਹੜਾ ਕਲੇਮ ਹੁੰਦਾ ਆ, ਸੋ ਆਉਣ ਵਾਲੇ ਸਮੇਂ 'ਚ ਜਿਹੜੇ ਸ਼ਿਪ ਆ ਉਹਨਾਂ ਦੀ ਇੰਸ਼ੋਰੈਂਸ ਜਿਹੜੀਆਂ ਆ ਬਹੁਤ ਜ਼ਿਆਦਾ ਵੱਧ ਜਾਣਗੀਆਂ ਤੇ ਅਲਟੀਮੇਟਲੀ ਜਿਹੜਾ ਕੰਟੇਨਰਸ ਆਉਂਦੇ ਉਹ ਸ਼ਿਪ ਤੇ ਉਹਨਾਂ ਦੀ ਕਾਸਟ ਵੀ ਜਿਹੜੀ ਹੋਰ ਜ਼ਿਆਦਾ ਵੱਧ ਜਾਊਗੀ। ਸੋ ਅਲਟੀਮੇਟਲੀ ਜਿਹੜਾ ਕੰਜ਼ਿਊਮਰ ਤੇ ਹੀ ਅਸਰ ਪੈਣਾ, ਪਰ ਇੰਸ਼ੋਰੈਂਸ ਕੰਪਨੀ ਜਿਹੜੀ ਲਾਇਡਸ ਆ ਉਹਨਾਂ ਨੇ 2023 ਚ $10.7 ਬਿਲੀਅਨ ਪਾਉਂਡ ਜੋ ਕਿ $13.5 ਬਿਲੀਅਨ ਬਣਦਾ ਆ, ਉਹਦਾ ਉਹਨੇ ਪ੍ਰੋਫਿਟ ਦੱਸਿਆ ਸੀਗਾ। ਤੇ ਉਹਨਾਂ ਦੀ ਜਿਹੜੀ ਅੰਡਰਰਾਈਟਿੰਗ ਇਨਵੈਸਟਮੈਂਟ ਪਰਫਾਰਮੈਂਸ ਬਹੁਤ ਗੁੱਡ ਸੀਗੀ 2023 ਚ, ਪਰ ਉਹ ਹੁਣ ਇਸ ਸਾਲ ਜਿਹੜਾ ਹੈ ਕਾਫੀ ਵੱਡਾ ਲਾਸ ਉਹਨਾਂ ਨੂੰ ਪੈਣ ਜਾ ਰਿਹਾ ਹੈਗਾ। ਦੱਸਦੇ ਜਾਈਏ ਇਹ ਮੈਰੀਨ ਟਾਈਮ ਦੀ ਜਿਹੜੀ ਆ ਇੰਸ਼ੋਰੈਂਸ ਪੇ ਆਊਟਸ ਦਾ ਕਾਫੀ ਰੌਲਾ ਰਿਹਾ ਆ। ਕੋਸਟਾ ਕਨਕੋਰਡੀਆ ਕਰਕੇ ਕਰੂਜ਼ ਸ਼ਿਪ ਸੀਗਾ ਇਟਲੀ ਦੇ ਤੱਟ ਤੋਂ, ਆਈਲੈਂਡ ਤੋਂ 2012 ਚ ਉਹ ਹਾਦਸਾਗ੍ਰਸਤ ਹੋਇਆ ਸੀ। ਉਸ ਟਾਈਮ ਦੇ ਉੱਤੇ ਇੰਸ਼ੋਰੈਂਸ ਨੂੰ $1.5 ਬਿਲੀਅਨ ਦੇਣਾ ਪਿਆ ਸੀ। ਇਹ ਕਹਿੰਦੇ ਵੀ ਜੇ ਨਜ਼ਦੀਕੀ ਪਾਸਟ ਦੇ ਵਿੱਚ ਦੇਖੀਏ ਤਾਂ ਇਹ ਰੀਸੈਂਟ ਮੈਮਰੀ ਦੇ ਵਿੱਚ ਸਭ ਤੋਂ ਵੱਡਾ ਹਾਈਐਸਟ ਕਲੇਮ ਦੇਖਿਆ ਗਿਆ ਹੈਗਾ ਆ। 1851 ਦਾ ਇੱਕ ਸਟੈਚੂ ਆ, ਕਾਨੂੰਨ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹਦਾ ਸ਼ਿਪ ਆ, ਜਿਹੜਾ ਓਨਰ ਹੈਗਾ ਸ਼ਿਪ ਦਾ, ਲਾਇਬਿਲਿਟੀ ਉਹਦੇ ਸਿਰ ਦੇ ਉੱਤੇ ਆ। ਦਿੱਲੀ ਓਨ ਕੀਤਾ ਜਾਂਦੀ ਹੈ ਇੱਕ ਗ੍ਰੇਸ ਓਸ਼ਨ ਪ੍ਰਾਈਵੇਟ ਦੇ ਦੁਆਰਾ। ਡੈਨਿਸ਼ ਜਿਹੜਾ ਸ਼ਿਪਿੰਗ ਜਾਇੰਟ ਆ ਮੈਸਰਕ, ਉਹਨਾਂ ਦਾ ਸਮਾਨ ਲੱਦ ਕੇ ਲਈ ਜਾਂਦੇ ਸੀਗੇ। ਸੋ ਜਿਹਦਾ ਸਮਾਨ ਆ ਉਹਦੀ ਜ਼ਿੰਮੇਵਾਰੀ ਨਹੀਂ, ਜਿਹਦਾ ਸ਼ਿਪ ਆ
ਕਹਿੰਦੇ ਵੀ ਉਹਦੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਇਵੈਂਚੁਅਲੀ ਇਹ ਪਊਗੀ। ਸੋ ਹੁਣ ਪੇ ਕਿੱਦਾਂ ਹੋਊਗਾ, ਕਦੋਂ ਤੱਕ ਹੋਊਗਾ, ਇਹ ਇੱਕ ਵੱਡਾ ਜਿਹੜਾ ਉਹ ਰੌਲਾ ਆ। ਜਿੰਨੀ ਦੇਰ ਤੱਕ ਰਮਨ ਜੀ, ਹੁਣ ਜੇ ਆਪਾਂ ਇਹ ਗੱਲ ਕਰੀਏ ਵੀ ਓਬਵੀਅਸਲੀ ਜਿੱਦਾਂ ਤੁਸੀਂ ਵੀ ਦੱਸ ਰਹੇ ਵੀ ਪੋਰਟ ਦੇ ਕੰਮਕਾਜ ਦੇ ਉੱਤੇ ਅਸਰ ਪੈਂਦਾ, ਕਿੱਦਾਂ ਜਿਹੜਾ ਉਹ ਸਮਾਨ ਬਾਹਰ ਨੂੰ ਜਾਣਾ, ਜਦੋਂ ਇਹ ਪੁੱਲ ਨਹੀਂ ਹੈਗਾ, ਉੱਥੇ ਟਨਲਸ ਦੱਸੀਆਂ ਜਾਂਦੀਆਂ ਆ ਕਿ ਟਨਲਸ ਦੇ ਜ਼ਰੀਏ ਫਿਰ ਇਹ ਸ਼ਿਪਮੈਂਟ ਜਿਹੜੀ ਉਹ ਜਾਣ ਦੀ ਹੈਗੀ ਆ ਕਵਾਇਦ, ਉਹ ਜਾ ਸਕਦਾ ਆ ਤੇ ਕੰਮ ਕਾਫੀ ਫਿਰ ਉੱਥੇ ਸਲੋ ਡਾਊਨ ਹੋ ਸਕਦਾ ਹੈ ਤੇ ਓਬਵੀਅਸਲੀ ਉੱਥੇ ਸੈਂਕੜੇ ਹਜ਼ਾਰਾਂ ਜੌਬਾਂ ਦੇ ਉੱਤੇ ਵੀ ਅਸਰ ਪਊਗਾ। ਬਿਲਕੁਲ ਰਾਜਕਿਰਨ, ਜਿਹੜਾ ਟਨਲ ਆ ਜਾਂ ਬ੍ਰਿਜ ਦਾ ਕੰਮ ਆ, ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਜਿਹੜਾ ਹੈਜ਼ਰਡਸ ਮਟੀਰੀਅਲ ਹੈਗਾ ਆ ਉਹ ਟਨਲ ਜਾਂ ਬ੍ਰਿਜ ਦੇ ਉੱਤੋਂ ਦੀ ਨਹੀਂ ਲੈ ਕੇ ਜਾਇਆ ਜਾਂਦਾ ਜਾਂ ਟਰਾਈ ਕੀਤੀ ਜਾਂਦੀ ਕਿ ਉੱਥੋਂ ਦੀ ਨਾ, ਕਿਉਂਕਿ ਮੈਜੋਰਟੀ ਜਿਹੜੀ ਪ੍ਰੋਬਲਮ ਆਉਣੀ ਆ ਉਹ ਆਉਣੀ ਆ ਕਿ ਜਿਹੜੇ ਤੁਹਾਡੇ ਹੈਜ਼ਮੈਟ ਦਾ ਜਿਹੜਾ ਸਮਾਨ ਹੈਗਾ, ਔਰ ਇਸ ਸ਼ਿਪ ਦੇ ਉੱਤੇ ਵੀ ਮੇਰੇ ਖਿਆਲ ਕਾਫੀ ਹੈਜ਼ਮੈਟ ਦਾ ਸਮਾਨ ਸੀਗਾ ਜਿਹੜਾ ਕਿ ਉੱਥੇ ਪਾਣੀ ਦੇ ਵਿੱਚ ਗਿਰਿਆ ਵੀ, ਔਰ ਜਿਹੜੇ ਕੰਟੇਨਰ ਜਿਹੜੇ ਆ ਉਹ ਮਤਲਬ ਕਿ ਖੁੱਲੇ ਪਏ ਆ। ਸੋ ਇਸ ਕਰਕੇ ਜਿਹੜਾ ਇਹ ਚੀਜ਼ ਹੈਗੀ ਆ, ਕਾਫੀ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਇਹਦੇ ਵਿੱਚ ਜਿਹੜੀਆਂ ਚੇਂਜਸ ਜਾਂ ਸਾਰੀਆਂ ਦੇਖਣ ਨੂੰ ਮਿਲੂਗੀ ਵੀ ਕੀ ਸਾਰਾ ਕੁਝ ਹੋਇਆ ਹੈਗਾ। ਪਰ ਡੈਫੀਨੇਟਲੀ ਜਿਹੜਾ ਓਬਵੀਅਸਲੀ ਜਿਹੜੀ ਰਾਊਟ ਹੈਗਾ ਆ ਕਾਫੀ ਇੰਪੋਰਟੈਂਟ ਹੈਗਾ ਆ। ਜੇ ਆਪਾਂ ਦੇਖੀਏ ਤੇ ਉੱਥੇ ਬਾਲਟੀਮੋਰ, ਮੈਰੀਲੈਂਡ, ਸਾਰਾ ਜਿਹੜਾ ਏਰੀਆ ਹੈਗਾ ਉਹ ਇਸ ਬ੍ਰਿਜ ਦੇ ਥਰੂ ਕਨੈਕਟ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹਦੇ ਵਿੱਚ ਮੈਜੋਰਟੀ, ਕਿਉਂਕਿ ਜ਼ਿਆਦਾ ਤਾਂ ਇੱਕੋ ਹੀ ਚੀਜ਼ ਹੈ ਕਿ ਇਹਦਾ ਜਿਹੜਾ ਐਕਸੀਡੈਂਟ ਹੋਇਆ ਹੈਗਾ ਉਹ 1:30 ਤੇ ਸਵੇਰ ਤੜਕੇ ਹੋਇਆ ਹੈਗਾ। ਸੋ ਮਤਲਬ ਕਿ ਜਿਹੜੀ ਟ੍ਰੈਫਿਕ ਸੀਗਾ ਬਹੁਤ ਘੱਟ ਸੀਗਾ ਉਸ ਵੇਲੇ, ਪਰ ਅਨਫੋਰਚੂਨੇਟਲੀ ਜਿਹੜੇ 6 ਜਣੇ ਵਿੱਚ ਸੀਗੇ ਤੇ ਉਹਨਾਂ ਦੇ ਵਿੱਚੋਂ ਮੇਰੇ ਖਿਆਲ 8 ਦੇ ਵਿੱਚੋਂ 2 ਪਾਏ ਗਏ ਆ ਉੱਥੇ, ਮਤਲਬ ਕਿ 2 ਲਾਸ਼ਾਂ ਲੱਭੀਆਂ ਜੀ। ਹਾਂਜੀ ਤੇ ਜੀ ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਟਰੱਕਿੰਗ ਦੇ ਉੱਤੇ 408-272-5200। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਸਪੋਕਸਪਰਸਨ ਜੈਸਿਕਾ ਗੇਲ, ਉਹਨਾਂ ਨੇ ਕਿਹਾ ਵੀ ਜਿਹੜਾ ਕੀ ਬ੍ਰਿਜ ਹੈਗਾ ਆ ਉਹ ਇੱਕ ਕ੍ਰਿਟੀਕਲ ਕੰਪੋਨੈਂਟ ਆ ਟਰੱਕਿੰਗ ਇੰਡਸਟਰੀ 'ਚ। 1.3 ਮਿਲੀਅਨ ਟਰੱਕ, 13 ਲੱਖ ਟਰੱਕ ਹਰ ਸਾਲ ਇਸ ਬ੍ਰਿਜ ਤੋਂ ਉੱਪਰੋਂ ਲੰਘਦੇ ਆ। 3600 ਟਰੱਕ ਐਵਰੀ ਡੇ ਉੱਥੋਂ ਲੰਘਦਾ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਜ਼ਿਆਦਾ ਅਮਰੀਕਾ ਦੀ 70% ਜਿਹੜੀ ਆਟੋ ਵਹੀਕਲਸ ਉੱਥੇ ਆਉਂਦੀਆਂ ਹੈਗੀਆਂ ਆ, ਉਹ ਬਾਲਟੀਮੋਰ ਵਾਲਾ ਜਿਹੜਾ ਪੋਰਟ ਉੱਥੇ ਆਉਂਦੀਆਂ ਸੀ। ਉਹ ਤੋਂ ਬਾਅਦ ਬਾਕੀ ਵੱਖ-ਵੱਖ ਸਟੇਟਾਂ ਨੂੰ ਜਾਂਦੀਆਂ। ਤੇ ਦੂਸਰੇ ਨੰਬਰ ਤੇ ਉੱਥੇ ਸਭ ਤੋਂ ਜ਼ਿਆਦਾ ਪੈਟਰੋਲੀਅਮ ਤੇ ਹੈਜ਼ਰਡਸ ਮਟੀਰੀਅਲ ਉਹ ਉੱਥੇ ਆਉਂਦਾ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਲੀਡ ਟਰਾਂਸਪੋਰਟ ਕਰਕੇ ਬਾਲਟੀਮੋਰ ਦੀ ਕੰਪਨੀ ਆ, ਉਹ ਕਹਿੰਦੇ ਵੀ ਟਾਈਮ ਵਾਈਜ਼ ਸਾਨੂੰ ਇਹ ਬਹੁਤ ਜ਼ਿਆਦਾ ਕਾਸਟ ਕਰੂਗਾ, ਕਿਉਂਕਿ ਉਹ ਟਨਲ ਨਹੀਂ ਯੂਜ਼ ਕਰ ਸਕਦੇ। 2 ਘੰਟੇ ਦਾ ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਸਮਾਂ ਲੱਗੂਗਾ ਜਿੱਥੇ ਕਿਤੇ ਵੀ ਉਹਨੀ ਗੈਸੋਲੀਨ ਸਟੇਸ਼ਨ ਤੇ ਜਾਂ ਜਿੱਥੇ ਵੀ ਜਿਹੜਾ ਉਹਨੀ ਪੈਟਰੋਲੀਅਮ ਜਾਂ ਕੈਮੀਕਲ ਪ੍ਰੋਡਕਟਸ ਪਹੁੰਚਾਣੇ ਹੈਗੇ ਆ। ਹਜੇ ਜਿਹੜੇ ਹੋਥੀ ਰੈਬਲ ਅਟੈਕ ਹੋ ਰਿਹਾ ਸੀ ਰੈੱਡ ਸੀ 'ਚ, ਉਹਦਾ ਜਿਹੜਾ ਅਸਰ ਹਜੇ ਘਟਿਆ ਨਹੀਂ ਸੀ। ਤੇ ਦੂਸਰਾ ਜਿਹੜਾ ਇਹ ਹੁਣ ਬ੍ਰਿਜ ਡਿੱਗਣ ਦੇ ਨਾਲ ਜੋ ਕਾਰਗੋ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ। ਅਲਟੀਮੇਟਲੀ ਜਿਹੜੇ ਕੰਟੇਨਰਸ ਹੋਣੇ ਆ ਉਹਨਾਂ ਦੀ ਹੁਣ ਜਿਹੜੀ ਸ਼ਿਪਮੈਂਟ ਆ ਉਹਦਾ ਜਿਹੜਾ ਕੀਮਤ ਆ ਕਾਫੀ ਜ਼ਿਆਦਾ ਵਧੂਗੀ। ਜੀ ਜੀ ਬਿਲਕੁਲ। ਤੇ ਰਮਨ ਜੀ, ਓਵਰਆਲ ਟਰੱਕਿੰਗ ਇੰਡਸਟਰੀ ਦੀ ਜੇ ਗੱਲ ਕਰਦੇ ਜਾਈਏ ਤਾਂ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ? ਲਾਸਟ ਟਾਈਮ ਜਿੱਦਾਂ ਇਹ ਖਬਰਾਂ ਜਾਂ ਕਹਿ ਲਓ ਵੀ ਆ ਰਹੇ ਸੀਗੇ ਵੀ ਹਾਂ ਰਿਕਵਰੀ ਦੇ ਆਸਾਰ, ਰਿਕਵਰੀ ਦੀਆਂ ਚੀਜ਼ਾਂ ਨਜ਼ਰ ਆ ਰਹੀਆਂ, ਕੁਝ ਪੋਜ਼ੀਟਿਵ ਚੀਜ਼ਾਂ ਨਜ਼ਰ ਆ ਰਹੀਆਂ ਆ। ਸੋ ਉਸੇ ਲਾਈਨ ਦੇ ਉੱਤੇ ਕੰਮ ਚੱਲ ਰਿਹਾ ਆ? ਕਿੱਦਾਂ ਚੱਲ ਰਹੀ ਆ? ਅਪਡੇਟ ਕੀ ਆ ਰੇਟਸ ਵਗੈਰਾ ਨੂੰ, ਇੰਡਸਟਰੀ ਦੀ ਓਵਰਆਲ ਸਥਿਤੀ? ਡੈਫੀਨੇਟਲੀ ਰਾਜਕਿਰਨ, ਪੋਜ਼ਿਟਿਵ ਤਾਂ ਹੈਗਾ ਆ ਸਾਰਾ ਕੁਝ। ਔਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਇਲੈਕਸ਼ਨ ਈਅਰ ਹੈਗਾ ਆ, ਸੋ ਇਲੈਕਸ਼ਨ ਈਅਰ ਦੇ ਵਿੱਚ ਕਾਫੀ ਐਫਰਟ ਰਹਿੰਦੀ ਆ ਗਵਰਨਮੈਂਟ ਵੱਲੋਂ ਕਿ ਇਹਨੂੰ ਪੋਜ਼ਿਟਿਵ ਸਾਈਡ ਨੂੰ ਲੈ ਕੇ ਜਾਇਆ ਜਾਵੇ, ਕਿਉਂਕਿ ਜੇ ਇਕੋਨਮੀ ਇਸ ਤਰ੍ਹਾਂ ਹੀ ਹੈਗੀ ਆ ਜਾਂ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਆ ਤਾਂ ਫਿਰ ਡੈਫੀਨੇਟਲੀ ਜਿਹੜੀ ਇਲੈਕਸ਼ਨ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ। ਸੋ ਇਸ ਕਰਕੇ ਆਸ ਆ ਕਿ ਜਿਹੜਾ ਜੁਲਾਈ ਦੇ ਵਿੱਚ ਰੇਟ ਕੱਟ ਸ਼ਾਇਦ ਹੋ ਜਾਵੇ, ਤੇ ਰੇਟ ਕੱਟ ਹੁੰਦਾ ਆ ਤਾਂ ਡੈਫੀਨੇਟਲੀ ਜਿਹੜੀ ਆ
ਮਾਰਕੀਟ ਹੈ ਉਹ ਕਾਫੀ ਹਿਲ ਸਕਦੀ ਆ। ਬਾਕੀ ਆਪਣੇ ਮੌਸਮ ਜਿਹੜਾ ਕੈਲੀਫੋਰਨੀਆ ਦਾ ਹੈਗਾ, ਜਿਹੜਾ ਇੱਧਰਲਾ ਆਪਣਾ ਪ੍ਰੋਡਿਊਸ ਦਾ ਕੰਮ ਜੀ। ਚੱਲਣਾ ਹੈਗਾ, ਹੂੰ ਮੌਸਮ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਹਰ ਹਫਤੇ ਹੀ ਬਿਲਕੁਲ ਕਿਸੇ ਦਿਨ ਤਾਂ ਬਿਲਕੁਲ ਹੀ ਸਿਆਲਾਂ ਵਾਲਾ ਮੌਸਮ ਹੋ ਜਾਂਦਾ ਆ। ਸੋ ਇਸ ਕਰਕੇ ਇਸ ਚੀਜ਼ ਦਾ ਜਿਹੜਾ ਅਸਰ ਹੈ ਉਹ ਡੈਫੀਨੇਟਲੀ ਰਹੂਗਾ। ਜਿੰਨੀ ਦੇਰ ਤੱਕ ਪੂਰਾ ਇੱਧਰੋਂ ਮੌਸਮ ਖੁੱਲ੍ਹਦਾ ਨਹੀਂ ਜਾਂ ਗਰਮੀ ਨਹੀਂ ਸ਼ੁਰੂ ਹੁੰਦੀ, ਉਨੀ ਦੇਰ ਤੱਕ ਜਿਹੜਾ ਪ੍ਰੋਡਿਊਸ ਦਾ ਕੰਮ ਆ ਉਹ ਵੀ ਥੋੜ੍ਹਾ ਜਿਹਾ ਮਤਲਬ ਕਿ ਮੱਠੇ 'ਚ ਹੈਗਾ। ਪਰ ਰੇਟਸ ਜਿਹੜੇ ਆ ਉਹ ਅਜੇ ਐਜ਼ ਯੂਜੂਅਲ ਹੈਗੇ ਆ, ਕੋਈ ਖਾਸ ਫਰਕ ਨਹੀਂ ਪਿਆ ਹੈਗਾ। ਜਿਹੜਾ ਹੋਰ ਕਹਿ ਲਓ ਕਿ ਜਿਹੜੀ ਟਰੱਕਾਂ ਦੀ ਅਵੇਲੇਬਿਲਿਟੀ ਹੈਗੀ ਆ ਉਹ ਸਟਿਲ ਹਾਈ ਹੈਗੀ ਆ। ਸੋ ਓਵਰਆਲ ਜਿਹੜਾ ਕੰਮ ਹੈਗਾ ਉਹ ਡੈਫੀਨੇਟਲੀ ਮਤਲਬ ਕਿ ਉੱਥੇ ਇੱਕ ਸਟੈਂਡ ਸਟਿਲ ਹੈਗਾ। ਪਰ